जी अस्सलाम वालेकुम। वालेकुम साहब सलाम। क्या जी ठीक हो खरीद है ठीक ठाक जी। की नाम जी अपना? ज्यादा बशीर अहमद। बशीर अहमद। हाँ ते चाचू ये किन्ना बाग च सारा जेह्ड़ा लाए दा तुसीं किन्ना है? ये 5 एकड़ है जी। 5 एकड़ ਇਹ ਸਾਰਾ ਅਮਰੂਦ ਹੀ ਹੈ ਜਾਂ ਹੋਰ ਵੀ ਕੋਈ ਚੀਜ਼ ਹੈ ਵਿੱਚ? किला नींबू ने ਅੱਛਾ ते 4 अमरूद है। 4 ਕਿੱਲੇ ਯਾਨੀ ਕਿ ਅਮਰੂਦ ਹੈ। अमरूद है ਤੇ ਕਿਹੜੀ ਨਸਲ ਜੇ ਅਮਰੂਦਾਂ ਦੀ ਹੈ? ये अमरूद जी सराई है। ਸਰਾਈ ਸਾਰਾ ਹੀ ਸਰਾਈ ਹੈ? नहीं इलाहाबादी गोला ਹਾਂ ते छोटी सराई। ਇਹ ਤੇ ਹੋ ਗਿਆ ਨਾ ਛੋਟੀ ਸਰਾਈ ਆ ਜਿਹੜਾ हाँ ਇਹ ਤੇ ਛੋਟੀ चले मेरे 3 आटमान है जी। 3 8 बड़ी सराई है विच इलाहाबादी गोला ते छोटी सराई। ਅਲਾਹਾਬਾਦੀ ਗੋਲਾ ਤੁਹਾਨੂੰ ਬੁੱਢਾ ਦਿਖਾਓ ਹੁਣ ਕੋਈ वो साइड ते ने। ਇੱਧਰ ਕੋਈ ਨਹੀਂ ਹੈ। नहीं ਚਲੋ ਅਸੀਂ ਆਪਣੇ ਦੋਸਤਾਂ ਨੂੰ ਉਹ ਵੀ ਉਹਦੀ ਵਿਜ਼ਿਟ ਕਰਾਉਂਦੇ ਹਾਂ ਉਸ ਗੋਲੇ ਦੀ ਅਲਾਹਾਬਾਦੀ ਗੋਲਾ ਉਹ ਕਾਫੀ ਮਿੱਠਾ ਹੁੰਦਾ ਨਾ हाँ तो मोटा हुंदा है। ਮੋਟਾ ਹੁੰਦਾ। हाँ जी। ਅੱਛਾ ਤੇ ਚਾਚੂ ਇਹ ਤੁਹਾਡਾ ਆਪਣਾ ਬਾਗ ਹੈ ਜਾਂ ਤੁਸੀਂ ਠੇਕੇ ਤੇ ਲਿਆ ਦਾ? नहीं जी ठेके लिया था ये। ਠੇਕੇ ਤੇ ਲਿਆ ਦਾ। ਇਹ ਇਸ ਲਿਆ 5 ਏਕੜ ਦਾ ਤੁਸੀਂ ਕਿੰਨਾ ਠੇਕਾ ਦੇ ਰਹੇ ਹੋ ਅਸੀਂ 3.5 ਲੱਖ ਰੁਪਏ ਦਿੰਦੇ ਆ ਸਾਲ ਦਾ? ਸਾਲ ਦਾ। ਤੇ ਉਹਦੇ ਵਿੱਚ ਕਿੰਨੇ ਤੁਸੀਂ ਫਲ ਲੈਂਦੇ ਹੋ ਸਾਲ 'ਚ? ਇੱਕ ਇੱਕ। ਹਾਂਜੀ ਜਿਹੜਾ ਗਰਮੀ ਵਾਲਾ ਫਲ ਆ ਉਹ ਨਹੀਂ ਲੈਂਦੇ? ਉਹੀ ਕੱਢ ਦਿੰਦੇ ਆ। ਉਹ ਯਾਨੀ ਕਿ ਖੁਦ ਬਖੁਦ ਹੀ ਪਹਿਲੇ ਹੀ ਕੱਢ ਦਿੰਦੇ ਹੋ? ਹਾਂ ਉਹ ਅਸੀਂ ਜਦੋਂ ਨਿਕਲਦਾ ਨਾ ਹਾਂ। ਅਸੀਂ ਨੂੰ ਝਾੜ ਦਿੰਦੇ ਆ ਅੱਛਾ ਤੇ ਇਹ ਫਿਰ ਸਿਆਲੀ ਲੈਂਦੇ ਆ ਅਸੀਂ। ਯਾਨੀ ਕਿ ਉਹਦੇ ਫੁੱਲ ਹੀ ਤੁਸੀਂ ਝਾੜ ਦਿੰਦੇ ਹੋ? ਆਹ ਜਿਹੜਾ ਹੁੰਦਾ ਉਹਦਾ ਐਡਾ ਅਸੀਂ ਝਾੜ ਦਿੰਦੇ ਆ ਉਸ ਨੂੰ। ਉਹਦੀ ਮਸਲ ਦੋਸਤਾਂ ਨੂੰ ਦੱਸੋ ਜ਼ਰਾ ਉਹਦਾ ਕੀ ਫਾਇਦਾ ਉਹਦਾ ਇਹ ਜੀ ਉਹਦਾ ਫਾਇਦਾ ਇਹ ਬਾਗ ਹੈ ਵੱਡਾ। ਜੀ ਜੀ। ਇਹਦੇ ਵਿੱਚ ਕੀੜਾ ਚਾਲੂ ਹੋ ਜਾਂਦਾ ਆ। ਅੱਛਾ ਸਪਰੇਵਾਂ ਬਹੁਤ ਕਰਨੇ ਪੈਂਦੀਆਂ ਨੇ ਹਾਂ ਤੇ ਫਿਰ ਵੀ ਕਾਬੂ ਨਹੀਂ ਪੈਂਦਾ। ਬੱਚੇ ਬਾਗ ਜਿਹੜਾ ਨਾ ਉਹ ਹਾੜੀ ਰਹਿ ਸਕਦਾ ਹਾਂ ਤੇ ਉਹਨੂੰ ਸਪਰੇਅ ਕਰ ਦਿਓ ਤੇ ਉਹ ਅਸਰ ਕਰਦੀ ਆ ਤੇ ਵੱਡੇ ਬਾਗ 'ਚ ਅਸਰ ਨਹੀਂ ਕਰਦੀ, ਮੱਖੀ ਨਹੀਂ ਜਾਂਦੀ। ਅੱਛਾ 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 ਤੇ ਇਹ ਅਸੀਂ ਇਸ ਕਰਕੇ ਨਾ ਇਹਨੂੰ ਉਹ ਕੱਢ ਦਿੰਦੇ ਆ। ਹਾਂ ਅਸੀਂ ਆਪਣਾ ਸਿਆਲੀ ਰੱਖ ਲੈਂਦੇ ਆ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜਾ ਇਹ ਬਾਗ ਹੈ ਇਹਦੀ ਯਾਨੀ ਕਿ ਹਾਈਟ ਕਾਫੀ ਵੱਡੀ ਹੋ ਗਈ ਹੈ ਤੇ ਹਾਂਜੀ। ਸਪਰੇਅ ਹਰ ਪੱਤੇ ਤੇ ਨਹੀਂ ਪਹੁੰਚ ਸਕਦੀ ਹੈ ਨਹੀਂ ਪਹੁੰਚ ਤੇ ਸਕਦੇ। ਇਸ ਵਾਸਤੇ ਤੁਸੀਂ ਉਹ ਗਰਮੀਆਂ ਵਾਲਾ ਫਲ ਜਿਹੜਾ ਉਹ ਕੱਟ ਦਿੰਦੇ ਹੋ? ਕੱਢ ਦਿੰਦੇ ਆ ਅਸੀਂ ਜੀ। ਉਹਦਾ ਫਿਰ ਤੁਹਾਨੂੰ ਫਾਇਦਾ ਇਹ ਹੁੰਦਾ ਹੈ ਕਿ ਸਰਦੀਆਂ ਵਾਲਾ ਫਲ ਡਬਲ ਹੁੰਦਾ ਹੈ। ਡਬਲ ਹੋ ਜਾਂਦਾ ਆ। ਹਾਂਜੀ ਜ਼ਬਰਦਸਤ ਜ਼ਬਰਦਸਤ। ਉਹ ਹੁੰਦੇ ਆ 15-20 ਇੱਕ ਮਹੀਨੇ ਦੀ ਖੇਡ ਸਾਰੀ ਜੋ ਉਹ ਗਰਮੀਆਂ ਵਾਲਾ ਹੁੰਦਾ ਉਹ ਮੁੱਕ ਜਾਂਦਾ ਆ ਹਾਂ ਆਟੋਮੈਟਿਕ। ਨਾ ਤੋੜੋ ਤਾਂ ਵੀ ਝੜ ਜਾਣਾ, ਜੇ ਹਾਂ। ਤੋੜ ਲਓ ਤਾਂ ਵੀ। ਤੇ ਇਹਦਾ ਆ ਵੀ ਇਹ ਇਨਸ਼ਾ ਤਾਲਾ ਕਤੇ ਸ਼ੁਰੂ ਹੋ ਜਾਂਦਾ ਆ ਤੇ ਹਾਂ। ਵਿਸਾਖ ਮਹੀਨਾ ਆ ਜਾਂਦਾ ਆ। ਤੇ ਕਿੰਨੇ ਆਸਤਾ ਕਿੰਨੇ ਆਸਤਾ। ਮਹੀਨੇ ਤਕਰੀਬਨ ਇਹ ਫਿਰ ਚੱਲੇਗਾ? ਇਹ ਜੀ ਚੱਲੇਗਾ 6 ਮਹੀਨੇ 6 ਮਹੀਨੇ ਤੱਕ ਤੁਸੀਂ ਇਹਦੇ ਵਿੱਚੋਂ ਰੋਜ਼ਾਨਾ ਬੇਸ ਤੇ ਫਲ ਤੋੜੋਗੇ? ਤੋਂ ਰੋਜ਼ਾਨਾ ਅੱਛਾ ਤੋੜਨੇ ਆ ਜੀ। ਇਹ ਕਿੰਨੇ ਦਿਨ ਹੋ ਗਏ ਤੁਹਾਨੂੰ ਇਹਦੇ ਫਲ ਤੋੜਦਿਆਂ ਹੁਣ ਸ਼ੁਰੂ ਹੋਏ ਇਹ ਨੇ? ਸਾਨੂੰ ਹੋ ਗਿਆ ਜੀ 1.5 ਮਹੀਨਾ। 1.5 ਮਹੀਨਾ ਪਹਿਲੇ ਤੋਂ ਤੁਸੀਂ ਇਹਦੇ ਚੋਂ ਬਲਕਿ 2 ਮਹੀਨੇ ਹੋ ਗਿਆ। ਅੱਛਾ ਹਾਂ 2 ਮਹੀਨੇ ਤੋਂ ਤੁਸੀਂ ਇਹਦਾ ਫਲ ਤੋੜ ਰਹੇ ਹੋ ਤੋੜ ਰਹੇ ਤੇ ਆ। ਇਸ ਵਕਤ ਇਹਦੀ ਔਸਤ ਜਿਹੜੀ ਹੈ ਰੋਜ਼ਾਨਾ ਦੀ ਇਸ 4 ਕਿੱਲੇ ਦਾ ਬਾਗ ਜਿਹੜਾ 1 ਕਿੱਲਾ ਤੇ ਹੋਗਾ ਨਾ ਨਿੰਬੂ ਵਾਲਾ ਹਾਂਜੀ ਤੇ 4 ਕਿੱਲੇ ਵਿੱਚੋਂ ਤਕਰੀਬਨ ਰੋਜ਼ਾਨਾ ਬੇਸ ਤੇ ਕਿੰਨਾ ਨਿਕਲ ਰਿਹਾ ਜੇ? 5 ਵੀ ਲੱਭਦਾ, 6 ਵੀ ਲੱਭਦਾ, ਪੰਜ 3 ਵੀ ਲੱਭ ਜਾਂਦਾ। ਪਹਿਲਾਂ ਸ਼ੁਰੂ ਸ਼ਰਾਬ ਸੀ ਹਾਂ ਉਦੋਂ 1000 ਦੋ ਹੀ ਵੜਦੇ ਰਹੇ ਆ। ਹਾਂ ਫਿਰ ਆਸਤਾ ਆਸਤਾ 2 4 ਹੋ ਗਿਆ, 5 ਹੋ ਗਿਆ, 6 ਹੋ ਗਿਆ। ਨਹੀਂ ਇਹ ਤੁਸੀਂ ਮਣਾਂ ਦੀ ਗੱਲ ਕਰ ਰਹੇ ਹੋ ਜਾਂ ਹਜ਼ਾਰਾਂ ਦੀ ਗੱਲ ਕਰ ਰਹੇ ਹੋ? ਹਜ਼ਾਰਾਂ ਦੀ। ਤੇ ਕਿੰਨੇ ਮਣ ਤਕਰੀਬਨ ਇਸ ਚੋਂ ਨਿਕਲਦਾ ਹੈ ਰੋਜ਼ਾਨਾ ਬੇਸ ਤੇ? ਜਦੋਂ ਪੂਰਾ ਮੱਧ ਚ ਆਉਂਦਾ ਜਦੋਂ ਇਹਨੂੰ ਹੁਣ ਜ਼ੋਰ ਪੈ ਜਾਂਦਾ ਹਾਂ ਫਿਰ ਤੇ 15-20 ਮਣ ਵੀ ਨਿਕਲ ਜਾਂਦਾ ਆ। ਹਾਂ। ਤੇ ਸਾਰਾ ਇੱਕ ਦਿਨ ਨਹੀਂ ਟੁੱਟਦਾ ਸਾਡੇ ਕੋਲੋਂ। ਅੱਛਾ ਅਸੀਂ ਇਹਨੂੰ ਅੱਧਾ ਇੱਕ ਦਿਨ ਫਿਰਦੇ ਆ, ਅੱਧਾ ਇੱਕ ਦਿਨ ਫਿਰਦੇ ਆ ਠੀਕ ਹੋ ਗਿਆ। ਤੇ ਕੋਈ 10 ਕੁ ਮਣ ਦੀ ਸਾਡੀ ਔਂਸ ਆ ਜਾਂਦੀ ਹੈ ਜੀ। ਇੱਕ ਰੋਜ਼ਾਨਾ ਬੇਸ ਦੀ ਤੁਸੀਂ 10 ਮਣ ਜਿਹੜਾ ਉਹ ਤੋੜ ਲੈਂਦੇ ਹੋ ਜਦੋਂ ਤੋੜ ਲੈਂਦੇ ਆ। ਅੱਜ ਤੋਂ 15 ਦਿਨਾਂ ਬਾਅਦ ਸੀਜ਼ਨ ਠੀਕ ਹੋ ਜਾਣਾ ਤਾਂ ਬਿਲਕੁਲ ਹੈਂ? ਹਾਂਜੀ ਅੱਛਾ ਤੇ ਇਹ ਇੱਕ ਮਣ ਜਿਹੜਾ ਤੁਹਾਡਾ ਕਿੰਨੇ ਦਾ ਜਾਂਦਾ ਜੇ ਮੰਡੀ? ਇਹ ਜੀ 2000 ਦਾ ਜਾਂਦਾ ਹੈ। 2000 ਦਾ ਮਣ ਤੁਸੀਂ ਵੇਚ ਲੈਂਦੇ ਹੋ ਹਾਂਜੀ ਤੇ ਇਹ ਚਾਚੂ ਤੁਸੀਂ ਕਿੰਨੀ ਅੱਲਾ ਪਾ ਦੇ ਘਰ ਚ ਤੁਹਾਨੂੰ ਉਮੀਦ ਅੱਲਾ ਪਾ ਦੇ ਘਰ ਚ ਕਿ ਇਹ ਪੂਰੇ ਸੀਜ਼ਨ ਵਿੱਚ ਤੁਸੀਂ ਕਿੰਨਾ ਮੁਨਾਫਾ ਇਹਦੇ ਚ ਕਮਾ ਲਓਗੇ 3.5 ਲੱਖ ਦੇ ਕੇ? ਇਨਸ਼ਾਅੱਲਾ ਤਾਲਾ ਸਾਨੂੰ ਰੱਬ ਟੋਕਰ ਦੇਗਾ ਕਿਉਂ ਇਹ ਸਾਡਾ ਇਹ ਤੇ 5 ਲੱਖ ਰੁਪਏ ਖਰਚਾ ਆਇਦਾ ਆ। 3.5 ਲੱਖ ਦਿੱਤਾ ਦਾ ਮਾਲਕ ਨੂੰ ਹਾਂ ਤੇ ਸਾਡਾ 1.5 ਲੱਖ ਰੁਪਏ ਤੇ ਖਰਚਾ ਆਇਦਾ ਇਹ ਤੇ 1.5 ਲੱਖ ਤੁਸੀਂ ਉੱਤੇ ਇਜ਼ਾਫੀ ਖਰਚ ਕਰ ਚੁੱਕੇ ਹੋ? ਕਰ ਚੁੱਕੇ ਆ ਸਪਰੇਵਾਂ ਤੇ ਗੋਡੀਆਂ ਤੇ ਪਾਣੀਆਂ ਤੇ ਅੱਲਾ ਪਾ ਦੇ ਘਰ ਚ ਉਮੀਦ ਹੈ ਕਿ ਤੁਸੀਂ ਉਹ ਸਾਰਾ ਹੀ ਰਿਕਵਰ ਕਰ ਲਓਗੇ? ਇਨਸ਼ਾਅੱਲਾ ਰੱਬ ਸਾਨੂੰ ਟੋਕਰ ਜ਼ਰੂਰ ਦੇਗਾ ਇਹਦੇ ਤੇ ਵਿੱਚੋਂ। ਕਿੰਨੀ ਤੁਹਾਨੂੰ ਉਮੀਦ ਹੈ ਚੋਂ ਮੁਨਾਫਾ ਆਉਣ ਦੀ ਉਮੀਦ ਤਕਰੀਬਨ? ਇਹ ਜੀ ਉਹ ਮਾਲਕ ਨੂੰ ਪਤਾ ਹੈ ਜੀ। ਹਾਂਜੀ ਸਾਨੂੰ ਨਹੀਂ ਪਤਾ ਇੱਕ ਬੰਦੇ ਦੇ ਜ਼ਿਹਨ ਚ ਹੁੰਦੀ ਸੋਚ ਹੁੰਦੀ ਹੈ ਨਾ ਬੰਦੇ ਦੇ ਇੱਕ ਹੈ ਨਹੀਂ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਕੋਰਾ ਪੈ ਜੇ ਜੀ ਜੀ ਤੇ ਫਿਰ ਵੀ ਘਟ ਜਾਂਦੀ ਆ। ਹਾਂ ਜੇ ਇਹਨੂੰ ਰੱਬ ਮਹਿਫੂਜ਼ ਰੱਖੇ ਤੇ ਫਿਰ ਠੀਕ ਆ। ਫਿਰ ਵੀ ਠੀਕ ਹੈ। ਹਾਂਜੀ ਤੇ ਜਿਹੜੇ ਦੂਸਰੇ ਦੋਸਤ ਨੇ ਜਿਹੜੇ ਮਸਲ ਕੁਝ ਨਹੀਂ ਕਰਦੇ ਉਹਨਾਂ ਨੂੰ ਤੁਸੀਂ ਕੀ ਮਸ਼ਵਰਾ ਦੇਣਾ ਚਾਹੁੰਦੇ ਹੋ ਕਿ ਜਿਹੜੇ ਕਿ ਬਾਗ ਇਸ ਤਰ੍ਹਾਂ ਦਾ ਕੋਈ ਠੇਕੇ ਤੇ ਤੁਹਾਡੇ ਨਾਲ ਲੈ ਕੇ ਤੇ ਉਹ ਕਾਰੋਬਾਰ ਕਰ ਸਕਦੇ ਨੇ? ਹਾਂਜੀ ਕਰ ਲੈਣ। ਹਾਂ ਇਹਦਾ ਇਹ ਆ ਵੀ ਜਦੋਂ ਬਾਗ ਸ਼ੁਰੂ ਤੱਕ ਲੈਣਾ ਹਾਂ ਤੇ ਇਹ ਲਵੋ ਵਿਸਾਖ ਦੇ ਵਿੱਚ ਆਣ ਕੇ। ਵਿਸਾਖ ਚ? ਹਾਂਜੀ ਠੀਕ ਹੈ। ਤੇ ਚੇਤਰ ਚ ਵਿਸਾਖ ਸੌਦਾ ਕਰ ਲਓ ਕਿ ਸੌਦਾ ਪਤਲਾ ਹੁੰਦਾ ਉਹ ਤੇ ਫਾਲਤੂ ਹੁੰਦਾ ਨਹੀਂ ਇਹਨੂੰ ਉਦੋਂ। ਫਾਲਤੂ ਤਾਂ ਹੁੰਦਾ ਨਹੀਂ ਖੇਤਰ ਚ? ਇਹਨੂੰ ਉਦੋਂ ਝਾੜ ਦਿਓ ਇਹਨੂੰ। ਠੀਕ ਹੈ। ਇਹਨੂੰ ਪਾਣੀ ਬੰਦ ਕਰ ਦਿਓ ਇਹਦਾ। ਪਾਣੀ ਬੰਦ ਕਰ ਦਿਓ? ਪਾਣੀ ਬੰਦ ਕਰ ਦਿਓ, ਇਹਨੂੰ ਝਾੜ ਦਿਓ। ਇਹਦੀਆਂ ਗੋਡੀਆਂ ਕਰਾਵੋ, 1 ਕਰਾਵੋ, 2 ਕਰਾਵੋ, 3 ਕਰਾਵੋ, ਜਿੰਨੇ ਤੱਕ ਹੋ ਸਕਦੀਆਂ ਨੇ। ਹਾਂ ਉਸ ਤੋਂ ਬਾਅਦ ਜਦੋਂ ਤੁਸੀਂ ਜੇਠ ਆ ਜਾਂਦਾ, ਜੇਠ ਚੜ੍ਹਦਾ ਆ
ਉਸ ਤੋਂ ਬਾਅਦ ਇਹਨੂੰ ਪਾਣੀ ਸ਼ੁਰੂ ਕਰ ਦਿਓ। ਕਿੰਨੇ ਦਿਨਾਂ ਬਾਅਦ ਫਿਰ ਪਾਣੀ ਤੁਸੀਂ ਪਾਉਣਾ ਹੈ? ਅਸੀਂ ਜੀ ਫਿਰ ਇਹਨੂੰ ਇਹਦੇ 2-2.5 ਮਹੀਨੇ ਇਹਨੂੰ ਪਾਣੀ ਬੰਦ ਕਰ ਦਿਆ ਦਾ। ਅੱਛਾ। ਉਸ ਤੋਂ ਬਾਅਦ ਜੇਠ 'ਚ ਪਾਣੀ ਲਾ ਦਿੰਦੇ ਇਹਨੂੰ ਹਾਂ। ਤੇ ਫਿਰ ਇਹ ਮਸਾਲਾ ਖਾਦ ਦੇ ਨਾਲ ਸੁੱਟ ਦਿੰਦੇ ਇਹਨੂੰ। ਤੇ ਕਿਹੜੀ ਕਿਹੜੀ ਚੀਜ਼ ਤੁਸੀਂ ਇਜ਼ਾਫੀ ਪਾਉਂਦੇ ਹੋ ਥੱਲੇ ਇਹਦੇ? ਕੋਈ ਖਾਦ ਜ਼ਹਿਰ ਵਗੈਰਾ, ਖਾਦ ਵਗੈਰਾ? ਅਸੀਂ ਜੀ 4 ਖਾਦਾਂ ਇਸਤੇਮਾਲ ਕਰਨੇ ਆ। ਹਾਂ। ਨਾਈਟ੍ਰੋਫਾਸ, ਗੁਆਰਾ ਕੈਨ ਤੇ DAP ਤੇ ਯੂਰੀਆ। ਅੱਛਾ। ਅਸੀਂ 4 ਖਾਦਾਂ ਮਿਲਾ ਕੇ ਪਾਉਂਦੇ ਆ ਇਹਨੂੰ। ਇੱਕ ਇੱਕ ਬੋਰੀ ਪਾਉਂਦੇ ਹੋ ਸਾਰੀ? 1 ਏਕੜ ਦੀ 1 ਬੋਰੀ, ਯਾਨੀ ਕਿ ਮਤਲਬ 1 ਏਕੜ ਨੂੰ 4 ਬੋਰੀਆਂ। 4 ਬੋਰੀਆਂ? 4 ਬੋਰੀਆਂ ਪਾਉਣੀਆਂ। ਅੱਛਾ, ਬੜੀ ਫਿਰ ਜ਼ਿਆਦਾ ਖਾਦ ਪਾਉਂਦੇ ਹੋ ਤੁਸੀਂ? ਹਾਂ ਜੀ। ਤੇ ਫਿਰ ਨਾਲ ਇਹ ਪੋਟਾਸ਼ ਵੀ ਪਾਉਣੀ ਆ। ਪੋਟਾਸ਼ ਵੀ ਪਾਣੀ ਹੈ। ਹਾਂ। ਤੇ ਇਹ ਸਾਰਾ ਮੈਕਸਿਮਮ ਤੁਹਾਡਾ ਇਹ ਚੀਜ਼ਾਂ ਖਰਚ ਕਰਕੇ ਤੇ 1.5 ਲੱਖ ਰੁਪਇਆ ਇਜ਼ਾਫੀ 3 ਲੱਖ ਤੋਂ ਬਾਅਦ ਤੁਹਾਡਾ ਖਰਚਾ ਆ ਚੁੱਕਿਆ? ਖਰਚਾ ਟੋਟਲ ਜਿਹੜਾ ਮੈਕਸਿਮਮ 5 ਲੱਖ ਰੁਪਇਆ ਤੁਹਾਡਾ ਇਹ ਤੇ ਹੁਣ ਤੱਕ ਖਰਚਾ ਆ ਚੁੱਕਿਆ? ਖਰਚਾ ਆ ਚੁੱਕਿਆ। ਚਾਚੂ ਇਸ ਜਿਹੜੇ 2 ਮਹੀਨੇ ਹੋ ਗਏ ਤੁਹਾਨੂੰ ਇਹ ਚੋਂ ਫਲ ਲੈਂਦੇ ਆ, ਹਾਂਜੀ। ਤੇ 2 ਮਹੀਨੇ ਵਿੱਚ ਕੋਈ ਅੰਦਾਜ਼ਾ ਲਾਓ ਤੁਹਾਨੂੰ ਕਿੰਨਾ ਮੁਨਾਫਾ ਹੋ ਚੁੱਕਿਆ? 2 ਮਹੀਨਾ ਚ ਹਾਂ। ਕਿੰਨੇ ਪੈਸੇ ਤੁਸੀਂ ਕਮਾ ਚੁੱਕੇ ਹੋ? ਹੋ? 2 ਲੱਖ ਰੁਪਇਆ ਕਮਾ ਹੋਏਗਾ। ਹਾਂ। ਯਾਨੀ ਕਿ ਇਹ ਤੁਸੀਂ ਲੱਖ ਰੁਪਇਆ ਫੀ ਮਹੀਨੇ ਦੀ ਆਮਦਨ ਤੁਸੀਂ ਹਾਂ। ਲੈ ਸਕਦੇ ਹੋ। ਹਾਂਜੀ। ਯਾਨੀ ਕਿ 2 ਮਹੀਨੇ ਪਹਿਲੇ ਤੁਸੀਂ ਸ਼ੁਰੂ ਕੀਤਾ ਸੀ ਹਾਂ। ਤੇ ਹੁਣ ਤੱਕ ਤੁਸੀਂ 2 ਲੱਖ ਰੁਪਇਆ ਲਗਭਗ ਦੀ ਮਿਹਰਬਾਨੀ ਨਾਲ ਕਮਾ ਚੁੱਕੇ ਹੋ। ਕਮਾ ਤੇ ਚੁੱਕਿਆ। ਅਜੇ ਇਹ 6 ਮਹੀਨੇ ਹੋਰ ਚੱਲਣਾ ਹੈ? ਹਾਂ। ਅਜੇ ਨੂੰ 5 ਮਹੀਨੇ ਚੱਲੇਗੇ ਨਹੀਂ। 5 ਮਹੀਨੇ ਹੋਰ ਚੱਲੇਗਾ? 4 ਮਹੀਨੇ। ਤੇ ਮਾਸ਼ਾਅੱਲਾ ਫਲ ਵੀ ਕਾਫੀ ਖੂਬਸੂਰਤ, ਕਾਫੀ ਜ਼ਿਆਦਾ ਫਲ ਹੈ ਦੋਸਤੋ। ਦੇਖੋ ਫਲ ਕਾਫੀ ਜ਼ਿਆਦਾ ਫਲ ਲੱਗਾ ਦਾ। ਇਹਦੀ ਚਮਕ ਬਣਦੀ ਆ ਮਸਾਲੇ ਨਾਲ। ਅੱਛਾ। ਇਹ ਪੋਟਾਸ਼ ਪਾਉਂਦੇ ਆ ਨਾ ਜੀ ਜੀ, ਉਹਦੀ ਚਮਕ ਬਣਾਉਂਦੀ ਹੈ ਇਹਦੀ। ਇਹਦੀ ਖੂਬਸੂਰਤੀ ਉਹਦੀ ਉਹ ਬਣਾਉਂਦੀ ਹੈ। ਹਾਂ। ਅੱਛਾ ਚਾਚੂ। ਤੇ ਜ਼ਿਆਦਾ ਅਸੀਂ ਯੂਰੀਆ ਇਸਤੇਮਾਲ ਨਹੀਂ ਕਰਦੇ। ਹਾਂ। ਯੂਰੀਆ ਜਿਹੜੀ ਚਮਕ ਨਹੀਂ ਬਣਾਉਂਦੀ ਉਹ। ਤੇ ਜਦੋਂ ਬਾਹਰ ਦਾ ਵੀ ਕੋਈ ਜਾਨਵਰ ਇਹਨੂੰ ਨੁਕਸਾਨ ਕਰਦਾ? ਕਰਦਾ ਜੀ। ਇੱਕ ਰਾਤ ਨੂੰ ਆਉਂਦਾ, ਖੜਕ ਉਹਨੂੰ ਕਹਿੰਦੇ ਨੇ। ਹਾਂ। ਚਮਕ ਗਦੜ ਵੀ ਕਿਹਾ ਜਾਂਦਾ ਤੇ ਖੜਕ ਵੀ ਕਿਹਾ ਜਾਂਦਾ। ਠੀਕ ਹੈ। ਉਹ ਉਹਦਾ ਨੁਕਸਾਨ ਕਰਦਾ। ਹੋਰ ਦੋੜਾ ਗਿੱਦੜ ਵਗੈਰਾ ਉਹਦੇ ਥੱਲੇ ਡਿੱਗਦੇ ਖਾਂਦੇ ਨੇ। ਹਾਂ, ਨਾਲੋਂ ਨਹੀਂ ਖਾਂਦੇ, ਉਹ ਥੱਲੇ ਖਾਂਦੇ ਨੇ। ਹਾਂ। ਉਹ ਖੜਕ ਜਿਹੜਾ ਉਹ ਨੁਕਸਾਨ ਕਰਦਾ। ਉਹ ਸਭ ਫੜੇ ਨੇ ਬੜੇ। ਹਾਂ। ਅਸੀਂ ਫਾਈਆਂ ਲਾ ਕੇ ਨਾ, ਅੱਛਾ। ਉਹ 7-8 ਫੜੇ ਨੇ। ਹੁਣ ਨਹੀਂ ਆਉਂਦਾ। ਹੁਣ ਨਹੀਂ ਆਉਂਦਾ? ਨਾ। ਤੇ ਉਹਦਾ ਹੋਰ ਕੀ ਹੱਲ ਹੈ ਮਸਲਾ ਫਾਈ ਤੋਂ ਇਲਾਵਾ? ਹੋਰ ਤਾਂ ਕੋਈ ਹੱਲ ਨਹੀਂ। ਹੋਰ ਇਹੋ ਜਿਹਾ ਜਗਣ ਵਾਲੀ ਗੱਲ ਆ। ਫਿਰ ਤੇ ਫਾਈਆਂ ਲਾ ਦਿਓ ਹਾਂ। ਤੇ ਫਿਰ ਪੈਰਾ ਨਹੀਂ ਦੇਣਾ ਪੈਂਦਾ। ਉਹ ਫਿਰ ਕਾਬੂ ਆ ਜਾਂਦੇ ਨੇ। ਕਾਬੂ ਆ ਜਾਂਦੇ ਨੇ। ਹਾਂਜੀ। ਠੀਕ ਹੋ ਗਿਆ ਚਾਚੂ, ਬਹੁਤ ਸ਼ੁਕਰੀਆ, ਮਿਹਰਬਾਨੀ। ਅਸੀਂ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਨੇ ਹਾਂ ਕਿ ਤੁਹਾਡੀ ਇਸ ਸਿਹਤਮੰਦ, ਤੁਹਾਡੀ ਮਾਸ਼ਾਅੱਲਾ ਸਿਹਤ ਹੈ, ਔਰ ਤੁਸੀਂ ਇਸ ਉਮਰ ਦੇ ਵਿੱਚ ਵੀ ਇੱਕ ਭਾਗ ਵਾਲਾ, ਇੱਕ ਮੁਸ਼ੱਕਤ ਵਾਲਾ ਕੰਮ ਕਰ ਰਹੇ ਹੋ। ਤੇ ਇਨਸ਼ਾਅੱਲਾ ਅਸੀਂ ਅੱਲਾਹ ਪਾਕ ਦੁਆ ਕਰਨੇ ਹਾਂ ਕਿ ਤੁਹਾਡੀ ਹਮੇਸ਼ਾ ਅੱਲਾਹ ਪਾਕ ਸਿਹਤ ਠੀਕ ਰੱਖੇ। ਬਹੁਤ ਸ਼ੁਕਰੀਆ, ਮਿਹਰਬਾਨੀ। अस्सलाम वालेकुम। ਇਹ ਦੋਸਤੋ ਆਪਣੀ ਸਕਰੀਨ ਤੇ ਤੁਸੀਂ ਮੁਲਾਜ਼ਾ ਫਰਮਾ ਰਹੇ ਹੋ, ਇੱਕ ਇਲਾਹਾਬਾਦੀ ਨਸਲ ਹੈ। ਇਹ ਪਾਕਿਸਤਾਨ ਦੇ ਵਿੱਚ ਮਸ਼ਹੂਰ ਹੈ, ਇਲਾਹਾਬਾਦੀ। ਇਹਦਾ ਕੀ ਸਰ ਨਾਂ ਜਿਹਦਾ ਪੌਦੇ ਦਾ ਕੀ ਨਾਂ ਜਿਹਦਾ? ਇਲਾਹਾਬਾਦੀ। ਇਲਾਹਾਬਾਦੀ। ਹਾਂਜੀ। ਤੇ ਇਹਦੀ ਕੀ ਖਸੀਅਤ ਹੈ? ਇਹ ਦੂਸਰੇ ਨਾਲ ਕਿਸ ਤਰ੍ਹਾਂ ਇਹ ਵੱਖਰਾ ਹੈ? ਇਹ ਮਿੱਠਾ ਹੁੰਦਾ। ਜ਼ਿਆਦਾ ਮਿੱਠਾ ਹੁੰਦਾ? ਹਾਂਜੀ। ਅੱਛਾ। ਲੋ ਕੁਝ ਦਾਣਾ ਦੇਖਦੇ ਹਾਂ। ਸਰਾਈ ਹੈ ਇਲਾਹਾਬਾਦੀ। ਇਲਾਹਾਬਾਦੀ। ਹਾਂ, ਇਹ ਵੀ ਇਲਾਹਾਬਾਦੀ ਜੀ। ਹਾਂਜੀ। ਇਹ ਵੀ ਇਲਾਹਾਬਾਦੀ? ਹਾਂਜੀ।